12ਵੀਂ ਜਮਾਤ ਦਾ ਪੇਪਰ ਉਹਦੇ ਵਿੱਚ ਇੱਕ ਸਵਾਲ ਆ ਜਾਂਦਾ ਹੈ ਕਿ ਫਲਾਂ ਸ਼ਾਇਰ ਦੀ ਹਯਾਤੀ ਤੇ ਫਨ ਉੱਤੇ ਭਰਵਾਂ ਨੋਟ ਲਿਖੋ। ਜਦੋਂ ਇਹ ਸਵਾਲ ਆਏ ਤੇ ਅਸੀਂ ਉਸ ਸਵਾਲ ਦੇ ਜਵਾਬ ਵਿੱਚ ਜਿਹੜੇ ਸ਼ਾਇਰ ਦੀ ਹਯਾਤੀ ਤੇ ਫਨ ਉੱਤੇ ਨੋਟ ਲਿਖਣਾ ਹੈ ਉਸ ਨੂੰ ਦੋ ਹਿੱਸਿਆਂ ਵਿੱਚ ਵੰਡਣਾ ਹੈ। ਉਹ ਦੋ ਹਿੱਸੇ ਕਿਹੜੇ ਹੋਣਗੇ? ਪਹਿਲੇ ਹਿੱਸੇ ਵਿੱਚ ਸ਼ਾਇਰ ਦੀ ਹਯਾਤੀ ਆਏਗੀ ਤੇ ਦੂਜੇ ਹਿੱਸੇ ਵਿੱਚ ਕਲਾਮ ਦੀਆਂ ਖੂਬੀਆਂ ਬਿਆਨ ਕੀਤੀਆਂ ਜਾਣਗੀਆਂ। ਹਯਾਤੀ ਦੇ ਵਿੱਚ ਤਾਰੁਫ ਸਭ ਤੋਂ ਪਹਿਲੇ, ਦੂਜੇ ਨੰਬਰ ਤੇ ਜਨਮ, ਤੀਜੇ ਨੰਬਰ ਤੇ ਤਾਲੀਮ, ਚੌਥੇ ਨੰਬਰ ਤੇ ਬਾਅਦ ਦੇ ਹਾਲਾਤ, ਵਿਆਹ ਸ਼ਾਦੀ ਵਗੈਰਾ, ਪੰਜਵੇਂ ਨੰਬਰ ਤੇ ਵਫਾਤ ਤੇ ਛੇਵੇਂ ਨੰਬਰ ਤੇ ਕਿਤਾਬਾਂ। ਇਹ ਪੁਆਇੰਟਸ ਇਸ ਤਰ੍ਹਾਂ ਅਸੀਂ ਬਣਾਵਾਂਗੇ। ਹਰ ਸ਼ਾਇਰ ਦੀ ਹਯਾਤੀ ਦੇ ਬਾਰੇ ਲਿਖਦਿਆਂ ਹੋਇਆਂ ਅਸੀਂ ਇਹ ਹੀ ਪੁਆਇੰਟ ਬਣਾਵਾਂਗੇ। ਇਸ ਤੋਂ ਅੱਗੇ ਫਿਰ ਇੱਕ ਵੱਡੀ ਹੈਡਿੰਗ ਦਰਮਿਆਨ 'ਚ ਸਫੇ ਦੇ ਲਿਖਾਂਗੇ, ਕਲਾਮ ਦੀਆਂ ਖੂਬੀਆਂ, ਔਰ ਉਹਦੇ ਵਿੱਚ ਅਸੀਂ ਉਹਦੇ ਬਾਅਦ ਜਿਹੜੇ ਨੇ ਉਹਨਾਂ ਦੇ ਸ਼ਾਇਰ ਦੀ ਕਲਾਮ ਦੀਆਂ ਖੂਬੀਆਂ ਬਿਆਨ ਕਰਾਂਗੇ। ਜੇ ਕਲਾਸਿਕੀ ਸ਼ਾਇਰ ਨੇ ਤੇ ਉਹਨਾਂ ਦੀਆਂ ਖੂਬੀਆਂ, ਅਕਸਰ ਖੂਬੀਆਂ ਜਿਹੜੀਆਂ ਨੇ ਹਰ ਸ਼ਾਇਰ ਦੀਆਂ ਦੂਜੇ ਨਾਲ ਮਿਲਦੀਆਂ ਨੇ, ਪਰ ਵਿੱਚ ਸ਼ੇਰਾਂ ਦੇ ਹਵਾਲੇ ਜ਼ਰੂਰ ਦੇਣੇ ਨੇ ਤਾਂ ਜੋ ਚੰਗੇ ਨੰਬਰ ਆ ਸਕਣ। ਇਹਨਾਂ ਦੋਵਾਂ ਜੁਜ਼ਾਂ ਨੂੰ ਬਿਆਨ ਕਰਦਿਆਂ, ਯਾਨੀ ਸਵਾਲ ਤੇ ਇੱਕ ਹੈ ਲੇਕਿਨ ਅਸੀਂ ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਲਾਂਗੇ ਕਿਉਂਕਿ 5-5 ਨੰਬਰ ਦੋਵਾਂ ਹਿੱਸਿਆਂ ਦੇ ਹੋਣਗੇ। ਟੋਟਲ ਨੰਬਰ ਇਸ ਹਯਾਤੀ ਦੇ 10 ਨੰਬਰ ਹੁੰਦੇ ਨੇ। ਮੌਲਵੀ ਲੁਤਫ ਅਲੀ ਬਹਾਵਲਪੁਰੀ ਦੀ ਹਯਾਤੀ ਅੱਜ ਅਸੀਂ ਇਸ ਲੈਕਚਰ ਵਿੱਚ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਹਯਾਤੀ ਦੇ ਵਿੱਚ ਸਭ ਤੋਂ ਪਹਿਲੇ ਤਾਰੁਫ ਜਿਹੜਾ ਆਏਗਾ, ਤਾਰੁਫ ਵਿੱਚ ਅਸੀਂ ਲਿਖਾਂਗੇ, ਮੌਲਵੀ ਲੁਤਫ ਅਲੀ ਬਹਾਵਲਪੁਰੀ ਹੋਰਾਂ ਨੇ ਆਪਣੀ ਪੰਜਾਬੀ ਸ਼ਾਇਰੀ ਦੇ ਵਿੱਚ ਮਾਰਫਤ ਦੀ ਗੱਲ ਕੀਤੀ ਤੇ ਉਹਨਾਂ ਦੇ ਜ਼ੋਰੇ ਬਿਆਨ ਦੀ ਵਜ੍ਹਾ ਤੋਂ ਉਹਨਾਂ ਦੀ ਲਿਖੀ ਕਿਤਾਬ ਸੈਫਲਨਾਮਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਤੇ ਉਹਨਾਂ ਦੀ ਸ਼ੋਹਰਤ ਦਾ ਜਿਹੜਾ ਹੈ ਉਹ ਵੀ ਕਾਰਨ ਬਣਿਆ। ਆਪ ਨੇ ਆਪਣੀ ਸ਼ਾਇਰੀ ਵਿੱਚ ਅਰਬੀ, ਫਾਰਸੀ ਦੇ ਲਫ਼ਜ਼ ਇਸ ਤਰ੍ਹਾਂ ਵਰਤੇ ਕਿ ਉਹ ਪੰਜਾਬੀ ਜ਼ੁਬਾਨ ਦਾ ਹੀ ਹਿੱਸਾ ਔਰ ਰੰਗ ਤੰਗ ਔਰ ਸੁਹੱਪਨ ਲੱਗਦੇ ਨੇ। ਹੁਣ ਅਸੀਂ ਇਹਨਾਂ ਦੀ ਹਯਾਤੀ ਦੇ ਹਵਾਲੇ ਨਾਲ ਕਰਾਂਗੇ ਗੱਲ। ਜਿਵੇਂ ਤੁਹਾਨੂੰ ਦੱਸਿਆ ਸੀ, ਤਾਰੁਫ ਤੋਂ ਬਾਅਦ ਪਹਿਲਾ ਪੁਆਇੰਟ ਆਏਗਾ ਜਨਮ। ਮੌਲਵੀ ਲੁਤਫ ਅਲੀ ਹੋਰੀ 1714 ਈਸਵੀ ਵਿੱਚ ਮੁਲਤਾਨ ਅੰਦਰ ਪੈਦਾ ਹੋਏ। ਆਪ ਦੀ ਹਯਾਤੀ ਦਾ ਵੱਡਾ ਅਰਸਾ ਰਿਆਸਤ ਬਹਾਵਲਪੁਰ ਵਿੱਚ ਗੁਜ਼ਰਿਆ, ਜਿਸ ਬਾਰੋਂ ਆਪ ਮੌਲਵੀ ਲੁਤਫ ਅਲੀ ਬਹਾਵਲਪੁਰੀ ਮਸ਼ਹੂਰ ਹੋ ਗਏ। ਪੇਪਰਾਂ ਦੇ ਵਿੱਚ ਜਿਹੜਾ ਸਵਾਲ ਆ ਜਾਂਦਾ ਹੈ ਕਿ ਮੌਲਵੀ ਲੁਤਫ ਅਲੀ ਬਹਾਵਲਪੁਰੀ ਨੂੰ ਬਹਾਵਲਪੁਰੀ ਕਿਉਂ ਕਿਹਾ ਜਾਂਦਾ ਹੈ, ਅਕਸਰ ਬੱਚੇ ਜਵਾਬ ਲਿਖ ਆਉਂਦੇ ਨੇ ਇਸ ਲਈ ਕਿ ਆਪ ਬਹਾਵਲਪੁਰ ਵਿੱਚ ਪੈਦਾ ਹੋਏ ਸੀ। ਬਿਲਕੁਲ ਗਲਤ ਜਵਾਬ ਹੈ। ਸਿਰਫ ਜਵਾਬ ਇਹੀ ਆਏਗਾ ਕਿ ਆਪ ਦਾ ਜਨਮ ਮੁਲਤਾਨ ਵਿੱਚ ਹੋਇਆ, ਪਰ ਜ਼ਿਆਦਾ ਅਰਸਾ ਜਿਹੜਾ ਹੈ ਉਹ ਬਹਾਵਲਪੁਰ ਵਿੱਚ ਗੁਜ਼ਾਰਨ ਪਾਰੋਂ ਆਪ ਮੌਲਵੀ ਲੁਤਫ ਅਲੀ ਬਹਾਵਲਪੁਰੀ ਦੇ ਨਾਂ ਨਾਲ ਮਸ਼ਹੂਰ ਹੋ ਗਏ। ਅਗਲਾ ਪੁਆਇੰਟ ਆ ਜਾਏਗਾ ਤਾਲੀਮ। ਆਪ ਨੇ ਮੌਲਵੀ ਨੂਰ ਮੁਹੰਮਦ ਦੇ ਮਦਰਸੇ ਤੋਂ ਤਾਲੀਮ ਹਾਸਿਲ ਕੀਤੀ ਔਰ ਆਪ ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ ਦੇ ਮੁਰੀਦ ਸਨ। ਉਹਨਾਂ ਕੋਲੋਂ ਰੂਹਾਨੀ ਤਰਬੀਅਤ ਲਈ। ਆਪ ਨੂੰ ਸ਼ਾਇਰੀ ਜਿਹੜੀ ਸੀ ਉਹ ਬਚਪਨ ਤੋਂ ਹੀ ਪਸੰਦ ਸੀ ਔਰ ਗੱਲਬਾਤ ਰਾਹੀਂ ਵੀ ਆਪ ਸ਼ਾਇਰੀ ਦਾ ਅੰਦਾਜ਼ ਵਰਤ ਲੈਂਦੇ ਸਨ, ਜਿਸ ਕਰਕੇ ਆਪ ਨੇ ਬਚਪਨ ਤੋਂ ਹੀ ਸ਼ਾਇਰੀ ਦਾ ਮੁੱਢ ਰੱਖ ਲਿਆ। ਵਫਾਤ। ਮੌਲਵੀ ਲੁਤਫ ਅਲੀ ਬਹਾਵਲਪੁਰੀ ਹੋਰਾਂ ਦੀ ਵਫਾਤ 1794 ਈਸਵੀ ਵਿੱਚ ਹੋਈ। ਆਪ ਦਾ ਮਜ਼ਾਰ ਮਿਓ ਮੁਬਾਰਕ ਵਿੱਚ ਹੈ। ਕਿਤਾਬਾਂ। ਆਪ ਦੀ ਮਸ਼ਹੂਰ ਤਸਨੀਫ ਸੈਫਲਨਾਮਾ ਮਸਨਵੀ ਸੈਫੁਲ ਮਲੂਕ ਹੈ, ਜਿਹੜੀ ਅਬਦੁਲ ਗਫੂਰ ਕੁਰੈਸ਼ੀ ਹੋਰਾਂ ਦੇ ਮੁਤਾਬਿਕ ਪਹਿਲੀ ਵਾਰੀ ਕਾਨਪੁਰ ਭਾਰਤ ਵਿੱਚੋਂ 1879 ਈਸਵੀ ਵਿੱਚ ਛਪੀ।
ਇਹ ਮਸਨਵੀ ਜਨੂਬੀ ਏਸ਼ੀਆ ਵਿੱਚ ਪਹਿਲੀ ਵਾਰੀ ਦੱਖਣੀ ਜ਼ੁਬਾਨ ਵਿੱਚ ਮੁੱਲਾ ਗਵਾਸੀ ਨੇ ਤਰਜਮਾ ਕਰਕੇ ਸ਼ਾਇਆ ਕਰਾਈ ਸੀ ਤੇ ਪੰਜਾਬੀ ਵਿੱਚ ਇਹ ਸ਼ਰਫ ਮੌਲਵੀ ਲੁਤਫ ਅਲੀ ਬਹਾਵਲਪੁਰੀ ਹੋਰਾਂ ਨੂੰ ਹਾਸਿਲ ਹੋਇਆ। ਇਹ ਤੁਸੀਂ ਅੱਛੀ ਤਰ੍ਹਾਂ ਯਾਦ ਕਰ ਲੈਣੀਆਂ ਨੇ ਇਹਨਾਂ ਦੀ ਹਯਾਤੀ ਦੇ ਹਵਾਲੇ ਨਾਲ ਜਿਹੜੀ ਗੱਲ ਹੋਈ। ਫਿਰ ਅਗਲਾ ਜਿਹੜਾ ਟੌਪਿਕ ਆਏਗਾ ਕਲਾਮ ਦੀਆਂ ਖੂਬੀਆਂ। ਇਹ ਤੁਸੀਂ ਸਫ਼ੇ ਦੇ ਦਰਮਿਆਨ ਵਿੱਚ ਜਿਹੜਾ ਉਹ ਲਿਖਣਾ ਹੈ ਤੇ ਉਸ ਤੋਂ ਅੱਗੇ ਜਿਹੜੀ ਸਬ ਹੈਡਿੰਗ ਅਸੀਂ ਬਿਆਨ ਕਰਨੀ ਹੈ, ਜਿਵੇਂ ਕਿ ਪਹਿਲੇ ਹੀ ਤੁਹਾਨੂੰ ਦੱਸਿਆ ਜਾ ਚੁੱਕਿਆ ਹੈ ਕਿ ਅਸੀਂ ਬਿਆਨ ਕਰਾਂਗੇ ਮਾਰਫਤ ਦਾ ਰੰਗ। ਮੌਲਵੀ ਲੁਤਫ ਅਲੀ ਬਹਾਵਲਪੁਰੀ ਦੁਨੀਆਦਾਰੀ ਦੀ ਬਜਾਏ ਰੱਬ ਤੇ ਇਨਸਾਨ ਦੇ ਇਸ਼ਕ ਦੇ ਤਾਲੁਕ ਨੂੰ ਬਿਆਨ ਕਰਦੇ ਨੇ। ਉਹਨਾਂ ਨੇ ਇਸ ਦਾਸਤਾਨ ਦੇ ਵਿੱਚ ਵੀ ਮਾਰਫਤ ਦਾ ਰੰਗ ਦਿਖਾਇਆ ਹੈ, ਜਿਸ ਕਰਕੇ ਉਹਨਾਂ ਨੇ ਮਾਰਫਤ ਦੀਆਂ ਗੱਲਾਂ ਆਪਣੀ ਸ਼ਾਇਰੀ ਵਿੱਚ ਬਿਆਨ ਕੀਤੀਆਂ ਨੇ। ਜਿਵੇਂ ਕਿ ਉਹਨਾਂ ਨੇ ਲਿਖਿਆ ਹੈ, ਤਲਤ ਹਰ ਮਖਲੂਕ ਮੁਸੱਵਰ ਰੰਗਾ ਰੰਗ ਰੰਗਾਈ, ਯਾਨੀ ਕਿ ਉਹਨਾਂ ਦੇ ਵਿੱਚ ਤਲਤ ਹਰ ਮਖਲੂਕ ਮੁਸੱਵਰ ਕੇ ਰੱਬ ਦੇ ਜਿਹੜੇ ਹਵਾਲੇ ਨਾਲ, ਉਹਨਾਂ ਦੀ ਤਖਲੀਕ ਦੇ ਹਵਾਲੇ ਨਾਲ ਜਿਹੜੀ ਗੱਲ ਹੈ ਉਹ ਵੀ ਨਜ਼ਰ ਆ ਰਹੀ ਹੈ। ਔਰ ਫਿਰ ਅਗਲਾ ਪੁਆਇੰਟ ਬਣ ਜਾਏਗਾ ਕਿਰਦਾਰ ਨਗਾਰੀ ਤੇ ਮੁਕਾਲਮਾ ਨਗਾਰੀ। ਮੌਲਵੀ ਲੁਤਫ ਅਲੀ ਬਹਾਵਲਪੁਰੀ ਹੋਰਾਂ ਨੇ ਜਦੋਂ ਸੈਫਲਨਾਮਾ ਤਸਨੀਫ ਲਿਖੀ, ਉਹਦੇ ਵਿੱਚ ਵੱਖ-ਵੱਖ ਕਿਰਦਾਰ ਆਉਂਦੇ ਨੇ। ਬਦੀਉਲ ਜਮਾਲ ਦਾ ਕਿਰਦਾਰ ਹੈ ਤੇ ਉਹਦੇ ਕਿਰਦਾਰ ਦੇ ਹਵਾਲੇ ਨਾਲ ਬਿਆਨ ਕੀਤਾ ਗਿਆ ਹੈ ਕਿ ਉਹਨਾਂ ਨੇ ਕਿਹੜੇ-ਕਿਹੜੇ ਸਰਾਪਾ ਨਗਾਰੀ ਦੇ ਜਿਹੜੇ ਨਮੂਨੇ ਸਨ ਉਹ ਵੀ ਬਿਆਨ ਕੀਤੇ ਨੇ। ਇਸ ਦੇ ਨਾਲ ਜੁਗਰਾਫੀਆਈ ਫਜ਼ਾ ਤੇ ਮਾਹੌਲ ਜਿਹੜਾ ਹੈ ਉਹ ਵੀ ਬਿਆਨ ਕੀਤਾ ਹੈ। ਔਰ ਵਿੱਚ ਮਾਵਰਾਈ ਕਿਰਦਾਰ ਨੇ, ਅਜਿਹੇ ਕਿਰਦਾਰ ਜਿਨ੍ਹਾਂ ਭੂਤਾਂ ਦੇ ਜਿਹੜੇ ਕਿਰਦਾਰ ਨੇ ਉਸ ਨੂੰ ਵੀ ਬਿਆਨ ਕੀਤਾ ਹੈ। ਇਨਸਾਨਾਂ ਦੇ ਕਿਰਦਾਰ ਦੇ ਨਾਲ ਨਾਲ ਜਿਨ੍ਹਾਂ ਭੂਤਾਂ ਦੇ ਕਿਰਦਾਰ ਨੂੰ ਵੀ ਬਿਆਨ ਕੀਤਾ ਹੈ। ਔਰ ਫਿਰ ਕਈ ਥਾਵਾਂ ਤੇ ਆਪਣੇ ਸੋਹਣੇ ਮੁਕਾਲਮੇ ਸ਼ੇਰੀ ਅੰਦਾਜ਼ ਨਾਲ ਬਿਆਨ ਕੀਤੇ ਨੇ, ਜਿਹੜਾ ਕਿ ਉਹਨਾਂ ਦੇ ਜ਼ੋਰੇ ਬਿਆਨ ਦੀ ਦੱਸ ਪਾਉਂਦੇ ਨੇ। ਅਗਲਾ ਪੁਆਇੰਟ ਆ ਜਾਏਗਾ ਦੁਨੀਆਦਾਰੀ ਤੋਂ ਪਰਹੇਜ਼। ਮੌਲਵੀ ਲੁਤਫ ਅਲੀ ਬਹਾਵਲਪੁਰੀ ਹੋਰਾਂ ਨੇ ਇਸ ਦਾਸਤਾਨ ਰਾਹੀਂ ਇਨਸਾਨ ਨੂੰ ਜਿਹੜਾ ਇਖਲਾਕੀ ਦਰਸ ਦਿੱਤਾ ਹੈ ਉਹ ਇਹ ਹੈ ਕਿ ਆਖਰਤ ਦੀ ਫਿਕਰ ਕਰੇ ਤੇ ਫਿਰ ਉਹਦੇ ਨਾਲ ਨਾਲ ਦੁਨੀਆਦਾਰੀ ਨੂੰ ਸੰਵਾਰਨ ਵੱਲ ਨਾ ਲਗਾ ਰਵੇ, ਸਗੋਂ ਅਸਲ ਕਾਮਯਾਬੀ ਵੱਲ ਧਿਆਨ ਰੱਖਦਿਆਂ ਹੋਇਆਂ ਦੁਨੀਆਦਾਰੀ ਤੋਂ ਪਰਹੇਜ਼ ਜਿਹੜਾ ਹੈ ਉਹ ਕਰਦਾ ਰਵੇ। ਨਾਦਰ ਤਸ਼ਬੀਹਾਤ ਤੇ ਇਸਤਾਰਿਆਂ ਦੀ ਵਰਤੋਂ। ਇੱਕ ਚੰਗੇ ਸ਼ਾਇਰ ਦੀ ਇਹ ਖੂਬੀ ਹੁੰਦੀ ਹੈ ਕਿ ਉਹਦੇ ਕਲਾਮ ਅੰਦਰ ਜਿਹੜੀਆਂ ਤਸ਼ਬੀਹਾਤ ਤੇ ਇਸਤਾਰੇ ਵਰਤੇ ਜਾਂਦੇ ਨੇ ਉਹ ਆਮ ਤਸ਼ਬੀਹਾਂ ਤੇ ਇਸਤਾਰੇ ਨਹੀਂ ਹੁੰਦੇ, ਸਗੋਂ ਉਹ ਅਜਿਹੇ ਖਾਸ ਤਸ਼ਬੀਹਾਂ ਤੇ ਇਸਤਾਰੇ ਹੁੰਦੇ ਨੇ ਜਿਹੜੇ ਹਰ ਸ਼ਾਇਰ ਨਹੀਂ ਵਰਤੇ। ਜਿਵੇਂ ਕਿ ਮੌਲਵੀ ਲੁਤਫ ਅਲੀ ਬਹਾਵਲਪੁਰੀ ਬਦੀਉਲ ਜਮਾਲ ਦੀ ਸਰਾਪਾ ਨਗਾਰੀ ਬਿਆਨ ਕਰਦਿਆਂ ਹੋਇਆਂ ਲਿਖਦੇ ਨੇ, ਨੂਰੀ ਨੈਨ ਨਹੋੜਨ ਖਾਤਰ ਨਰਗਸ ਨਾਜ਼ ਨਿਵਾਏ, ਕੈਫੋਂ ਬਾਜ ਕਲੋਰੀ ਕਜਲਾ ਮਸਤ ਮਿਤਾ ਲੁਟਾਏ, ਸੁਰਖੀ ਲਾਲ ਲਬਾਂ ਤੇ ਰਹਿੰਦੀ ਬੇਹੱਦ ਲਾਲ ਲੁਟਾਏ, ਮਹਿੰਦੀ ਮਲਕ ਮੁਹਿੰਦੀ ਜਾਂ ਉਹ ਨਾਜ਼ਕ ਦਸਤ ਰੰਗਾਏ। ਇਹ ਉਹਨਾਂ ਨੇ ਸਰਾਪਾ ਨਗਾਰੀ ਦੇ ਵਿੱਚ ਜਿਹੜੀਆਂ ਖੂਬਸੂਰਤ ਤਸਵੀਰਾਂ ਬਿਆਨ ਕੀਤੀਆਂ ਨੇ ਲਫ਼ਜ਼ਾਂ ਦੇ ਵਿੱਚ, ਉਹਦੇ ਵਿੱਚ ਅਰਬੀ ਵੀ ਜ਼ੁਬਾਨ, ਫਾਰਸੀ ਦੀ ਜ਼ੁਬਾਨ ਦੇ ਲਫ਼ਜ਼ ਜਿਹੜੇ ਨੇ ਵਰਤੇ ਨੇ, ਪਰ ਉਹਦੇ ਵਿੱਚ ਆਪਣੀ ਜ਼ੁਬਾਨ ਦੀ ਤਸੀਰ ਜਿਹੜੀ ਹੈ ਉਹ ਰਲਾ ਦਿੱਤੀ ਹੈ। ਆਖਰੀ ਪੁਆਇੰਟ ਖਾਜਾ ਗੁਲਾਮ ਫਰੀਦ ਕਦਰਦਾਨ। ਆਪ ਦੀ ਸ਼ਾਇਰੀ ਨੂੰ ਖਾਜਾ ਗੁਲਾਮ ਫਰੀਦ ਬੜੇ ਜ਼ੋਕ ਤੇ ਸ਼ੌਕ ਨਾਲ ਪੜ੍ਹਦੇ ਸਨ। ਉਹ ਆਪ ਦੇ ਫਨ ਤੇ ਫਿਕਰ ਨੂੰ ਬੜੀ ਕਦਰ ਦੀ ਨਿਗਾਹ ਨਾਲ ਵੇਖਦੇ ਸਨ। ਇਹ ਮੌਲਵੀ ਲੁਤਫ ਅਲੀ ਬਹਾਵਲਪੁਰੀ ਦੀ ਹਯਾਤੀ ਦੇ ਹਵਾਲੇ ਨਾਲ ਇਹ ਇੱਕ ਥੋੜ੍ਹੀਆਂ ਜਿਹੀਆਂ ਗੱਲਾਂ ਸਨ ਜਿਹੜੀਆਂ ਤੁਸੀਂ ਆਪਣੇ ਯਾਦ ਕਰ ਲਓ, ਇਹਨੂੰ ਸਾਂਭ ਲਵੋ ਆਪਣੇ ਕੋਲ, ਔਰ ਸ਼ੇਰਾਂ ਨੂੰ ਵਿੱਚੋਂ ਤੁਸੀਂ ਨਾਲ ਯਾਦ ਕਰਨਾ ਹੈ ਤਾਂ ਜੋ ਤੁਹਾਡੀ ਗੱਲ ਦੀ ਅਥੈਂਟਿਸਿਟੀ ਜਿਹੜੀ ਹੈ ਉਹ ਹੋਰ ਜ਼ਿਆਦਾ ਹੋ ਜਾਏ। ਹੁਣ ਕੁਝ ਮੁਖਤਸਰ ਜੇ ਸਵਾਲ ਨੇ ਉਹ ਤੁਹਾਨੂੰ ਦੱਸਦੇ ਹਾਂ ਤਾਂ ਕਿ ਤੁਸੀਂ ਇਹਨੂੰ ਯਾਦ ਕਰ ਲਓ।
ਮੌਲਵੀ ਲੁਤਫ ਅਲੀ ਬਹਾਵਲਪੁਰੀ ਦੇ ਕਲਾਮ ਦੀਆਂ ਖੂਬੀਆਂ। ਜਦੋਂ ਤੁਸੀਂ ਮੁਖਤਸਰ ਅੰਦਾਜ਼ ਵਿੱਚ ਬਿਆਨ ਕਰਨਾ, ਉਹਦੇ ਵਿੱਚ ਤੁਸੀਂ ਲਿਖਣਾ ਹੈ ਕਿ ਆਪ ਦੇ ਕਲਾਮ ਵਿੱਚ ਅਰਬੀ ਤੇ ਫਾਰਸੀ ਜ਼ੁਬਾਨ ਦੀ ਵਰਤੋਂ ਦੇ ਨਾਲ ਨਾਲ ਸਰਾਪਾ ਨਗਾਰੀ ਤੇ ਮੁਕਾਲਮਾ ਨਗਾਰੀ ਵੀ ਵੱਡੇ ਪੈਮਾਨੇ ਤੇ ਮਿਲਦੀ ਹੈ, ਔਰ ਆਪ ਨੇ ਇਸ ਨੂੰ ਬੜੇ ਸ਼ਿੱਦਤ ਦੇ ਬਿਆਨ ਦੇ ਨਾਲ ਬਿਆਨ ਕੀਤਾ। ਹੁਣ ਅਗਲਾ ਸਵਾਲ ਆ ਜਾਏਗਾ, ਹਮਦ ਬਾਰੀ ਤਾਲਾ ਵਿੱਚ ਜਾਂ ਕੰਦਨ ਤਲਖਾਈ ਤੋਂ ਕੀ ਮੁਰਾਦ ਹੈ? ਜਾਂ ਕੰਦਨ ਤਲਖਾਈ ਤੋਂ ਮੁਰਾਦ ਹੈ ਜਦੋਂ ਜਾਨ ਨਿਕਲਣ ਦਾ ਵੇਲਾ ਹੈ, ਜਦੋਂ ਇਨਸਾਨ ਦਾ ਆਖਰੀ ਵੇਲਾ ਹੈ ਤੇ ਉਹ ਇਨਸਾਨ ਜਿਹੜਾ ਹੈ ਉਹ ਅਗਲੇ ਜਹਾਨ ਵੱਲ ਜਾ ਰਿਹਾ ਹੈ, ਤੇ ਉਸ ਵੇਲੇ ਜਿਹੜੀ ਔਕੜ ਇਨਸਾਨ ਨੂੰ ਪੇਸ਼ ਆ ਰਹੀ ਹੈ ਉਹਦੇ ਵੱਲ ਇਸ਼ਾਰਾ ਹੈ ਜਾਂ ਕੰਦਨ ਤਲਖਾਈ। ਜਿਵੇਂ ਕਿ ਉਹਨਾਂ ਦਾ ਸ਼ੇਰ ਹੈ, ਅਸੀਂ ਉਹ ਸ਼ੇਰ ਵੀ ਜੇ ਤੁਹਾਨੂੰ ਯਾਦ ਹੋ ਸਕੇ ਤੁਸੀਂ ਲਾਜ਼ਮੀ ਉਹ ਹਵਾਲਾ ਦੇ ਦੇਣਾ। ਹਿਕੜਿਆਂ ਤੇ ਆਸਾਨ ਕੀ ਤੁਸਚਾ ਜਾਂ ਕੰਦਨ ਤਲਖਾਈ, ਹਿਕੜਿਆਂ ਦੀ ਤਲਖਾਈ ਤੋਂ ਵੱਧ ਜਾਨ ਲਬਾਂ ਤੇ ਆਈ। ਅਗਲਾ ਸਵਾਲ ਆਏਗਾ, ਅੱਲਾਹ ਤਾਲਾ ਦੀ ਕੁਨ ਆਖਣ ਪਾਰੋਂ ਕੀ ਹੋਇਆ? ਜਾਂ ਕੁਨ ਫਯਕੂਨ ਤੋਂ ਕੀ ਮੁਰਾਦ ਹੈ? ਕੁਨ ਦਾ ਮਤਲਬ ਹੈ ਹੋ ਜਾ ਤੇ ਫਯਕੂਨ ਦਾ ਮਤਲਬ ਹੈ ਹੋ ਗਿਆ। ਯਾਨੀ ਕਿ ਅੱਲਾਹ ਤਾਲਾ ਨੇ ਕੁਨ ਫਯਕੂਨ ਦੇ ਨਾਲ ਪੂਰਾ ਮਾਸਟਰ ਪਲਾਨ ਜਿਹੜਾ ਹੈ ਉਹ ਤਿਆਰ ਕਰ ਲਿਆ ਔਰ ਪੂਰੀ ਕਾਇਨਾਤ ਜਿਹੜੀ ਹੈ ਉਹ ਤਖਲੀਕ ਹੋ ਗਈ। ਨਵਾਂ ਜਿਹੜਾ ਸਵਾਲ ਆ ਜਾਏਗਾ, ਹਮਦ ਬਾਰੀ ਤਾਲਾ ਵਿੱਚ ਬੁੱਤ ਆਦਮ ਦਾ ਖਲਕੀਸ ਖਾਕੋ ਦੇ ਜ਼ੀਨਤ ਜ਼ਬਾਈ ਵਿੱਚ ਸ਼ਾਇਰ ਨੇ ਕੀ ਆਖਿਆ ਹੈ? ਇਹਦਾ ਮਤਲਬ ਹੈ ਕਿ ਅੱਲਾਹ ਤਾਲਾ ਨੇ ਆਦਮ ਦਾ ਬੁੱਤ ਬਣਾਇਆ, ਫਿਰ ਉਸ ਨੂੰ ਖੂਬਸੂਰਤੀ ਤੇ ਸਜਾਵਟ ਬਖਸ਼ੀ। ਮੁਖਤਸਰ ਜਿਹਾ ਜਵਾਬ ਤੁਸੀਂ ਦੇਣਾ ਕਿਉਂਕਿ 2 ਨੰਬਰ ਦਾ ਸਵਾਲ ਹੈ, ਸਿਰਫ ਇਹਦੇ ਸਵਾਲ ਦੇ ਟੋਟਲ ਨੰਬਰ 2 ਨੇ ਕਿ ਅੱਲਾਹ ਤਾਲਾ ਨੇ ਆਦਮ ਦਾ ਬੁੱਤ ਬਣਾਇਆ, ਮਿੱਟੀ ਦੇ ਨਾਲ ਆਦਮ ਦਾ ਬੁੱਤ ਜਿਹੜਾ ਉਹ ਤਖਲੀਕ ਕੀਤਾ ਗਿਆ ਤੇ ਫਿਰ ਉਸ ਨੂੰ ਜ਼ੀਨਤ ਤੇ ਸਜਾਵਟ ਜਿਹੜੀ ਹੈ ਉਹ ਦੇ ਕੇ ਬਿਹਤਰੀਨ ਸ਼ਕਲ ਜਿਹੜੀ ਹੈ ਉਹ ਦੇ ਦਿੱਤੀ ਗਈ। ਮੌਲਵੀ ਲੁਤਫ ਅਲੀ ਬਹਾਵਲਪੁਰੀ ਦੇ ਹਵਾਲੇ ਨਾਲ ਬਾਕੀ ਜਿਹੜੇ ਸਵਾਲ ਨੇ ਉਹ ਉਹਨਾਂ ਦੀ ਹਯਾਤੀ ਦੇ ਵਿੱਚ ਵੀ ਸਮਝ ਆ ਜਾਣਗੇ। ਨਸਾਬ ਵਿੱਚ ਸ਼ਾਮਿਲ ਹਮਦ ਬਾਰੀ ਤਾਲਾ ਦਾ ਮਰਕਜ਼ੀ ਖਿਆਲ ਕੀ ਹੈ? ਅਕਸਰ ਇਹ ਸਵਾਲ ਆ ਜਾਂਦਾ ਹੈ, ਇਹਦਾ ਜਵਾਬ ਲਿਖਣਾ ਹੈ, ਸ਼ਾਇਰ ਨੇ ਆਪਣੀ ਆਜੀ ਤੇ ਇਨਕਸਾਰੀ ਦੇ ਨਾਲ ਖਾਲਕੇ ਕਾਇਨਾਤ ਦੇ ਵੱਖ-ਵੱਖ ਤਖਲੀਕ ਦੇ ਰੂਪ ਵਿਖਾਏ ਨੇ ਤੇ ਫਿਰ ਕਿਵੇਂ ਆਦਮ ਨੂੰ ਬਣਾਇਆ ਤੇ ਉਸ ਨੂੰ ਬਿਹਤਰੀਨ ਸ਼ਕਲ ਦਿੱਤੀ, ਇਸ ਹਮਦ ਦਾ ਮੌਜੂ ਹੈ। ਔਰ ਰੱਬ ਕੋਲੋਂ ਹਮੇਸ਼ਾ ਬਖਸ਼ਿਸ਼ ਵਾਸਤੇ ਦੁਆ ਕਰਦੇ ਰਹਿਣਾ ਚਾਹੀਦਾ ਹੈ, ਕਿਉਂ ਜੇ ਕਿਸੇ ਵੇਲੇ ਵੀ ਜਾਨ ਜਿਹੜੀ ਹੈ ਉਹ ਇਸ ਬੁੱਤ ਚੋਂ ਕੱਢੀ ਜਾ ਸਕਦੀ ਹੈ, ਕਿਉਂ ਜੇ ਉਹ ਕਾਦਰ ਖਾਲਿਕ ਤੇ ਮਾਲਿਕ ਹੈ। ਹਮਦ ਬਾਰੀ ਤਾਲਾ ਦੇ ਸ਼ਾਇਰ ਕੌਣ ਨੇ ਤੇ ਉਹ ਕਿੱਥੇ ਪੈਦਾ ਹੋਏ? ਜਿਵੇਂ ਤੁਹਾਨੂੰ ਪਹਿਲੇ ਹਯਾਤੀ ਦੱਸਣ ਤੋਂ ਪਹਿਲੇ ਹੀ ਦੱਸਦਾ ਗਿਆ ਸੀ ਕਿ ਮੌਲਵੀ ਲੁਤਫ ਅਲੀ ਬਹਾਵਲਪੁਰੀ ਮੁਲਤਾਨ ਵਿੱਚ ਪੈਦਾ ਹੋਏ ਨੇ, ਪਰ ਬਹੁਤ ਜ਼ਿਆਦਾ ਅਰਸਾ ਜਿਹੜਾ ਉਹਨਾਂ ਨੇ ਗੁਜ਼ਾਰਿਆ ਬਹਾਵਲਪੁਰ, ਜਿਸ ਪਰ ਉਹ ਬਹਾਵਲਪੁਰੀ ਦੇ ਨਾਂ ਨਾਲ ਮਸ਼ਹੂਰ ਹੋ ਗਏ। ਅਬਦੁਲ ਗਫੂਰ ਕੁਰੈਸ਼ੀ ਸੈਫਲਨਾਮਾ ਦੇ ਮੁਤਾਬਿਕ ਸੈਫਲਨਾਮਾ ਕਦੋਂ ਤੇ ਕਿੱਥੇ ਸ਼ਾਇਆ ਹੋਇਆ? ਯਾਨੀ ਇਹਦੇ ਵਿੱਚ ਵੀ ਜਿਹੜਾ ਸਵਾਲ ਆ ਜਾਏਗਾ, ਆਪ ਦੀ ਮਸ਼ਹੂਰ ਤਸਨੀਫ ਸੈਫਲਨਾਮਾ ਮਸਨਵੀ ਸੈਫਲ ਮਲੂਕ ਜਿਹੜੀ ਅਬਦੁਲ ਗਫੂਰ ਕੁਰੈਸ਼ੀ ਹੋਰਾਂ ਦੇ ਮੁਤਾਬਿਕ ਪਹਿਲੀ ਵਾਰੀ ਕਾਨਪੁਰ ਭਾਰਤ ਵਿੱਚੋਂ 1879 ਈਸਵੀ ਨੂੰ ਸ਼ਾਇਆ ਹੋਈ ਸੀ। ਹੁਣ ਅਗਲਾ ਸਵਾਲ ਬਣ ਜਾਏਗਾ ਕਿ ਮੁੱਲਾ ਗਵਾਸੀ ਨੇ ਕੀ ਕਾਰਨਾਮਾ ਕੀਤਾ? ਜਵਾਬ ਇਹਦਾ, ਜਨੂਬੀ ਏਸ਼ੀਆ ਵਿੱਚ ਪਹਿਲੀ ਵਾਰੀ ਸੈਫੁਲਨਾਮਾ ਦਾ ਤਰਜਮਾ ਮੁੱਲਾ ਗਵਾਸੀ ਨੇ ਦੱਖਣੀ ਜ਼ੁਬਾਨ ਵਿੱਚ ਕੀਤਾ ਔਰ ਸੈਫੁਲਨਾਮਾ ਦਾ ਜਿਹੜਾ ਹੈ ਪੰਜਾਬੀ ਵਿੱਚ ਤਰਜਮਾ ਕਿਸ ਨੇ ਕੀਤਾ? ਪੰਜਾਬੀ ਵਿੱਚ ਇਹ ਤਰਜਮਾ ਮੌਲਵੀ ਲੁਤਫ ਅਲੀ ਬਹਾਵਲਪੁਰੀ ਹੋਰਾਂ ਨੇ ਕੀਤਾ। ਯਾਨੀ ਕਿ ਸੈਫੁਲਨਾਮਾ ਦਾ ਪੰਜਾਬੀ ਦਾ ਵਰਜਨ ਜਿਹੜਾ ਹੈ ਉਹ ਸਾਡੇ ਕੋਲ ਮੌਲਵੀ ਲੁਤਫ ਅਲੀ ਬਹਾਵਲਪੁਰੀ ਹੋਰਾਂ ਦੇ ਰਾਹੀਂ ਜਿਹੜਾ ਉਹ ਪੜ੍ਹਦਾ ਹੈ। ਔਰ ਇੱਕੋ ਸਵਾਲ ਜਿਹੜਾ ਹਰ ਪੇਪਰ ਵਿੱਚ ਆਉਂਦਾ ਹੈ ਕਿ ਹਮਦ ਕਿਸ ਨੂੰ ਆਖਦੇ ਨੇ? ਹਮਦ ਉਹ ਨਜ਼ਮ ਜਿਹਦੇ ਵਿੱਚ ਅੱਲਾਹ ਤਾਲਾ ਦੀ ਤਾਰੀਫ ਬਿਆਨ ਕੀਤੀ ਜਾਂਦੀ ਹੈ ਔਰ ਅੱਲਾਹ ਤਾਲਾ ਦੀ ਵਡਿਆਈ, ਮਦਹਾ ਤੇ ਅਜ਼ਮਤ ਨੂੰ ਜਿਹੜਾ ਉਹ ਸ਼ਾਇਰ
ਹਮ ਦੇ ਵਿੱਚ ਬਿਆਨ ਕਰਦਾ ਹੈ। ਇਹ ਸੀ ਸਾਡੇ ਕੋਲ ਮੌਲਵੀ ਲੁਤਫ ਅਲੀ ਬਹਾਵਲਪੁਰੀ ਦੀ ਹਯਾਤੀ ਦੇ ਤੇ ਉਹਨਾਂ ਦੇ ਬਾਰੇ ਕੁਝ ਸਵਾਲ ਜਿਹੜੇ ਤੁਸੀਂ ਪੇਪਰ ਦੇ ਵਿੱਚ ਯਾਦ ਕਰਨੇ ਨੇ, ਪੇਪਰ ਵਾਸਤੇ ਯਾਦ ਕਰਨੇ ਨੇ, ਔਰ ਇਸ ਨੂੰ ਮੁਖਤਸਰ ਅੰਦਾਜ਼ ਨਾਲ ਲਿਖਣਾ ਹੈ। ਹਯਾਤੀ ਦੇ ਹਵਾਲੇ ਨਾਲ ਤੁਹਾਨੂੰ ਦੱਸਦਾ ਹੈ ਕਿ ਉਹ 10 ਨੰਬਰ ਦੀ ਹਯਾਤੀ, ਉਹਨੂੰ ਤੁਸੀਂ 2 ਹਿੱਸਿਆਂ ਵਿੱਚ ਲਿਖਣਾ ਹੈ। ਪਹਿਲੇ ਹਿੱਸੇ ਵਿੱਚ ਹਯਾਤੀ, ਦੂਜੇ ਹਿੱਸੇ ਵਿੱਚ ਕਲਾਮ ਦੀਆਂ ਖੂਬੀਆਂ। ਕੋਸ਼ਿਸ਼ 4 ਤੋਂ 5 ਜਿਹੜੇ ਪੁਆਇੰਟਸ ਨੇ ਹਯਾਤੀ ਦੇ, 4 ਤੋਂ 5 ਪੁਆਇੰਟਸ ਨੇ ਕਲਾਮ ਦੀਆਂ ਖੂਬੀਆਂ ਆਉਣੀਆਂ ਚਾਹੀਦੀਆਂ ਨੇ, ਤਾਂ ਜੋ ਤੁਹਾਡੇ ਨੰਬਰ 10 ਚੋਂ 10, 10 ਚੋਂ 9 ਜਾਂ 10 ਚੋਂ ਜਿਹੜੇ ਨੇ 8.5 ਤੇ ਕਮ ਅਜ਼ ਕਮ ਆਉਣ। ਇਸ ਤੋਂ ਘੱਟ ਨੰਬਰ ਲੈਣਾ ਜਿਹੜਾ ਹੈ ਉਹ ਮੇਰਾ ਨਹੀਂ ਖਿਆਲ ਕਿ ਉਹ ਚੰਗੀ ਗੱਲ ਹੈ। ਕੋਸ਼ਿਸ਼ ਕਰੋ 9 ਨੰਬਰ ਮੈਕਸੀਮਮ ਜਿਹੜੇ ਨੇ ਉਹ 10, 9 ਤੱਕ ਜਿਹੜਾ ਤੁਸੀਂ ਆਪਣਾ ਟਾਰਗੇਟ ਰੱਖੋ, ਤਾਂ ਜੇ ਤੁਹਾਡੇ ਬਾਕੀ ਮਜ਼ਮੂਨਾਂ ਦੇ ਨਾਲ ਜਿਹੜੇ ਨੇ ਉਹ ਪੇਪਰ ਨੰਬਰ ਜਿਹੜੇ ਆਉਣ ਤੇ ਫਿਰ ਤੁਹਾਡੀ ਡਿਵੀਜ਼ਨ ਜਿਹੜੀ ਹੈ ਉਹ ਅੱਛੀ ਬਣ ਜਾਏ। ਆਖਿਰ ਤੇ ਫਿਰੋਜ਼ਦੀਨ ਸ਼ਰਫ ਹੋਰਾਂ ਦਾ ਸ਼ੇਰ ਜਿਹੜਾ ਮੈਂ ਤੁਹਾਨੂੰ ਅਕਸਰ ਕਲਾਸ ਵਿੱਚ ਵੀ ਸੁਣਾਉਂਦਾ ਵਾਂ। ਸੋਹਣਾ ਦੇਸਾਂ ਅੰਦਰ ਦੇਸ ਪੰਜਾਬ ਨਹੀਂ ਸਈਓ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਈਓ।